ਪੰਜਾਬੀ ਕਲਮਾਂ.com ਦੇ ਸਮੂਹ ਦਰਸ਼ਕਾਂ ਨੂੰ ਕਮਲਜੀਤ ਹੰਦ ਵੱਲੋਂ ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ, ਨਮਸਤੇ, अस्सलाम वालेकुम। 2010 अलविदा आख चुका है। 2011 ਨੂੰ ਜੀ ਆਇਆਂ ਆਖਦੇ ਹਾਂ। ਸਮੂਹ ਦਰਸ਼ਕਾਂ ਨੂੰ ਨਵੇਂ ਸਾਲ ਦੀ ਲੱਖ ਲੱਖ ਵਧਾਈ ਅਤੇ ਦੁਆ ਕਰਦੇ ਹਾਂ ਕਿ ਇਹ ਸਾਲ ਆਪ ਸਭ ਲਈ ਖੁਸ਼ੀਆਂ ਖੇੜੇ ਅਤੇ ਅਮਨ ਸ਼ਾਂਤੀ ਲੈ ਕੇ ਆਵੇ। ਨਵੇਂ ਸਾਲ ਦੀ ਆਮਦ ਦੀ ਖੁਸ਼ੀ ਵਿੱਚ ਅੱਜ ਸਾਡੇ ਸਟੂਡੀਓ ਵਿੱਚ ਕਵੀ ਦਰਬਾਰ ਸਜਾਇਆ ਗਿਆ ਹੈ, ਜਿਸ ਵਿੱਚ ਪੰਜਾਬੀ ਦੇ ਉੱਘੇ ਸ਼ਾਇਰ ਹਿੱਸਾ ਲੈ ਰਹੇ ਹਨ ਅਤੇ ਉਹ ਆਪਣੇ ਆਪਣੇ ਅੰਦਾਜ਼ ਵਿੱਚ ਨਵੇਂ ਸਾਲ ਨੂੰ ਖੁਸ਼ਾਮਦੀਦ ਆਖਣਗੇ। ਤੇ ਮੇਰੇ ਖੱਬੇ ਹੱਥ ਬੈਠੇ ਹਨ ਹਰਚੰਦ ਸਿੰਘ ਬਾਗੜੀ ਜੀ, ਦਰਸ਼ਨ ਸੰਘਾ ਜੀ ਤੇ ਦਵਿੰਦਰ ਪੂਨੀਆ ਜੀ, ਤੇ ਮੇਰੇ ਸੱਜੇ ਹੱਥ ਬੈਠੇ ਹਨ ਜਗਜੀਤ ਸੰਧੂ ਜੀ, ਤੇ ਉਹਨਾਂ ਤੋਂ ਨੈਕਸਟ ਬੈਠੇ ਹਨ ਮੋਹਨ ਗਿੱਲ ਜੀ। ਸਭ ਤੋਂ ਪਹਿਲਾਂ ਮੈਂ ਬੇਨਤੀ ਕਰਾਂਗਾ ਹਰਚੰਦ ਸਿੰਘ ਬਾਗੜੀ ਜੀ ਨੂੰ ਕਿ ਉਹ ਆਪਣੀ ਕਵਿਤਾ ਪੇਸ਼ ਕਰਨ। ਦੋਸਤੋ, ਨਵਾਂ ਸਾਲ ਸਭ ਨੂੰ ਮੁਬਾਰਕ। ਕਵਿਤਾ ਜੀ ਕਹ ਨਵਾਂ ਸਾਲ ਬਰੂਹੀ ਆਇਆ, ਆਓ ਸ਼ਗਨ ਮਨਾਈਏ, ਇਸ ਦੇ ਸਿਰ ਤੋਂ ਬਾਰ ਕੇ ਪਾਣੀ ਪੀਏ ਅਤੇ ਪੜਾਈਏ, ਚਾਵਾਂ ਦੇ ਨਾਲ ਖੁਸ਼ੀ ਦਾ ਟਿੱਕਾ ਇਸ ਤੇ ਮੱਥੇ ਲਾਈਏ, ਭਾਗਾਂ ਵਾਲੇ ਤੋਂ ਜੋ ਮੰਗੀਏ ਚੰਦ ਪਾਈਏ, ਇਹ ਭਾਗਾਂ ਵਾਲੇ ਤੋਂ ਜੋ ਮੰਗੀਏ ਚੰਦ ਪਾਈਏ। ਬਹੁਤ ਖੂਬ ਜੀ, ਥੈਂਕ ਯੂ ਜੀ। ਕਵਿਤਾ ਜੀ ਘਰ ਘਰ ਖੁਸ਼ੀ ਖੇੜਿਆਂ ਦੇ ਦੀਪ ਜਲਾਈ, ਆਉਣ ਵਾਲਿਆ ਨਵਿਆਂ ਸਾਲਾ ਤੂੰ ਸੁੱਖ ਦਾ ਹੈ। 365 ਛਾਂਟ ਕੇ ਲਈ ਦਿਨ ਤੇ ਰਾਤਾਂ, ਘਰ ਘਰ ਜਾ ਕੇ ਵੰਡਣ ਜੋ ਸੁੱਖ ਸੁਗਾਤਾਂ, ਮੋਹ ਮੁਹੱਬਤ ਵਾਲੀ ਤੂੰ ਵਾਹ ਵਗਾਈ, ਆਉਣ ਵਾਲਿਆ ਨਵਿਆਂ ਸਾਲਾ ਸੁੱਖ ਦਾ ਹੈ। ਬਹੁਤ ਖੂਬ ਜੀ। 12 ਮਾਹ ਚੁਣ ਲਈ ਤੂੰ ਸਾਊ ਸੋਹਣੇ, ਹਾਸੇ ਦੇਵਣ ਜੱਗ ਨੂੰ ਤੇ ਮੁੱਕਣ ਰੋਣੇ, ਹਰ ਘਰ ਤੇ ਪਰਿਵਾਰ ਦੀ ਤੂੰ ਬੇਲ ਵਧਾਈ, ਆਉਣ ਵਾਲਿਆ ਨਵਿਆਂ ਸਾਲਾ ਤੂੰ ਸੁੱਖ ਦਾ ਹੈ। ਹਰ ਮੌਸਮ ਨੂੰ ਆਖੀ ਉਹ ਹੱਸਦੀ ਆਏ, ਹਰ ਮੌਸਮ ਨੂੰ ਆਖੀ ਉਹ ਹੱਸਦੀ ਆਏ, ਕੋਈ ਕਲੀ ਝੜੇ ਨਾ ਫੁੱਲ ਮੁਰਝਾਏ, ਰੁੱਸੇ ਭੁੱਲੇ ਵਿਸਰਿਆਂ ਨੂੰ ਮੁੜ ਬਣਾਵੀਂ, ਆਉਣ ਵਾਲਿਆ ਨਵਿਆਂ ਸਾਲਾ ਤੂੰ ਸੁੱਖ ਦਾ ਆਵੀਂ। ਲੋਹੜੀ ਅਤੇ ਈਦ ਦੀਵਾਲੀ ਚਾਵਾਂ ਦੀ ਆਵੇ, ਲੋਹੜੀ ਅਤੇ ਈਦ ਦੀਵਾਲੀ ਚਾਵਾਂ ਦੀ ਆਵੇ, ਹਰ ਮਾਂ ਧੀਆਂ ਪੁੱਤਰਾਂ ਨੂੰ ਗੋਦ ਖਿਲਾਵੇ, ਨਾਸ ਕਰੀ ਤੂੰ ਹਰਖ ਦਾ ਮੋਹ ਪਿਆਰ ਵਧਾਈ, ਨਾਸ ਕਰੀ ਤੂੰ ਹਰਖ ਦਾ ਮੋਹ ਪਿਆਰ ਵਧਾਈ, ਆਉਣ ਵਾਲਿਆ ਨਵਿਆਂ ਸਾਲਾ ਤੂੰ ਸੁੱਖ ਦਾ ਆਵੀਂ। ਪਿਛਲੇ ਸਾਲ 'ਚ ਜੋ ਵੀ ਕੁਝ ਹੋਇਆ ਮਾੜਾ, ਪਿਛਲੇ ਸਾਲ 'ਚ ਜੋ ਵੀ ਕੁਝ ਹੋਇਆ ਮਾੜਾ, ਤੇਰੇ ਵਿੱਚੋਂ ਹੋਏ ਨਾ ਵੀ ਤੂੰ ਰੋਕੀ ਹਾੜਾ, ਰੋਗ ਸੋਗ ਕਲੇਸ਼ ਤੋਂ ਹਰ ਘਰ ਬਚਾਈ, ਆਉਣ ਵਾਲਿਆ ਨਵਿਆਂ ਸਾਲਾ ਤੂੰ ਸੁੱਖ ਦਾ ਆਈ। ਕਾਰੋਬਾਰ ਹਰ ਇੱਕ ਦਾ ਕਰੀ ਦੂਣ ਸਵਾਇਆ, ਕਾਰੋਬਾਰ ਹਰ ਇੱਕ ਦਾ ਕਰੀ ਦੂਣ ਸਵਾਇਆ, ਉਹ ਭਲਾ ਕਰੀ ਸਭ ਦਾ ਜੋ ਜੱਗ ਤੇ ਆਇਆ, ਸਭ ਨੂੰ ਨੇਕੀ ਕਰਨ ਦਾ ਤੂੰ ਵੱਲ ਸਿਖਾਈ, ਆਉਣ ਵਾਲਿਆ ਨਵਿਆਂ ਸਾਲਾ ਤੂੰ ਸੁੱਖ ਦਾ ਆਈ। ਆਖਰ 'ਚ ਹੈ ਜੀ, ਪਹਿਲੇ ਨੇ ਤੁਰ ਜਾਵਣਾ ਤੇ ਤੈਂ ਚੜ ਜਾਣਾ, ਪਹਿਲੇ ਨੇ ਤੁਰ ਜਾਵਣਾ ਤੇ ਤੈਂ ਚੜ ਜਾਣਾ, ਚੰਦ ਫਰਵਾਹੀ ਸਾਰਿਆਂ ਤੇਰਾ ਸ਼ਗਨ ਮਨਾਣਾ, ਹੱਸਦਾ ਆਇਆ ਸੋਹਣਿਆ ਤੇ ਤੂੰ ਹੱਸਦਾ ਜਾਈ, ਹੱਸਦਾ ਆਇਆ ਸੋਹਣਿਆ ਤੂੰ ਹੱਸਦਾ ਜਾਈ, ਆਉਣ ਵਾਲਿਆ ਨਵਿਆਂ ਸਾਲਾ ਤੂੰ ਸੁੱਖ ਦਾ ਆਈ, ਆਉਣ ਵਾਲਿਆ ਨਵਿਆਂ ਸਾਲਾ ਸਭ ਲਈ ਤੂੰ ਸੁੱਖ ਦਾ ਆਈ। ਥੈਂਕ ਯੂ। ਹੁਣ ਮੈਂ ਬੇਨਤੀ ਕਰਾਂਗਾ ਦਰਸ਼ਨ ਸੰਘਾ ਜੀ ਨੂੰ ਕਿ ਉਹ ਆਪਣੀ ਕਵਿਤਾ ਪੇਸ਼ ਕਰ। ਹਾਂਜੀ, ਮਹਿਕ ਪੰਜਾਬ ਦੀ ਦੇਖ ਰਹੇ ਦਰਸ਼ਕਾਂ ਨੂੰ ਮੇਰੇ ਵੱਲੋਂ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ। ਮੈਂ ਇੱਕ ਬੋਲੀ ਤੇ ਇੱਕ ਕਵਿਤਾ ਤੁਹਾਡੇ ਨਾਲ ਸਾਂਝੀ ਕਰਾਂਗਾ। ਅੱਛਾ ਜੀ। ਉਹ ਨਵੇਂ ਸਾਲ ਦੇ ਨਵੇਂ ਕੈਲੰਡਰ ਤੂੰ ਕੰਧਾਂ ਤੇ ਟੰਗ ਤੇ, ਫਿੱਕੇ ਹੋ ਗਏ ਰੰਗ ਸੀ ਜਿਹੜੇ ਫੇਰ ਦੁਬਾਰਾ ਰੰਗ ਤੇ, ਨਵੇਂ ਨਵੇਂ ਸੀ ਸੂਟ ਸਵਾਏ ਫੱਬਦੇ ਨੇ ਹਰ ਅੰਗ ਤੇ, ਉਹ ਨਵਿਆਂ ਨੂੰ ਜੀ ਆਇਆ ਕਹਿ ਸੰਗ ਤੇ, ਨਵਿਆਂ ਨੂੰ ਜੀ ਆਇਆ ਕਹਿ ਸੰਗ ਤੇ, ਨਵਿਆਂ ਨੂੰ ਜੀ ਆਇਆ। ਕਵਿਤਾ ਜੀ। ਨਵੇਂ ਸਾਲ ਵਿੱਚ ਨਵਾਂ ਕੈਲੰਡਰ ਕੰਧ ਤੇ ਤੂੰ ਲਟਕਾ ਸਕਦਾ ਹੈ, 4 ਅੱਖਰਾਂ ਦਾ ਖਤ ਲਿਖ ਕੇ ਕੋਈ ਬੁੱਢੀ ਮਾਂ ਵੱਲ ਪਾ ਸਕਦਾ ਹੈ, ਉਹ 4 ਅੱਖਰਾਂ ਦਾ ਖਤ ਲਿਖ ਕੇ ਕੋਈ ਬੁੱਢੀ ਮਾਂ ਵੱਲ ਪਾ ਸਕਦਾ ਹੈ, ਰੁੱਸੇ ਹੋਏ ਸੱਜਣਾ ਦੇ ਵੱਲ ਫੁੱਲਾਂ ਦਾ ਗੁਲਦਸਤਾ ਕੋਈ ਚਾਹੇ ਤਾਂ ਭਜਵਾ ਸਕਦਾ ਹੈ, ਟੁੱਟੇ ਰਿਸ਼ਤੇ ਜੋੜਨ ਦੇ ਲਈ ਗੰਢ ਇਹਨਾਂ ਨੂੰ ਲਾ ਸਕਦਾ ਹੈ, ਟੁੱਟੇ ਰਿਸ਼ਤੇ ਜੋੜਨ ਦੇ ਲਈ ਗੰਢ ਇਹਨਾਂ ਨੂੰ ਲਾ ਸਕਦਾ ਹੈ, ਪਾਟਾ ਝੱਗਾ ਕਿਸੇ ਗਰੀਬ ਦਾ,
ਪਾਟਾ ਝੱਗਾ ਕਿਸੇ ਗਰੀਬ ਦਾ ਚਾਹੇ ਤਾਂ ਬਦਲਾ ਸਕਦਾ ਹੈ 10 ਗੁਰੂਆਂ ਦੀ ਧਰਤੀ ਤੇਰੀ ਉਹ 10 ਗੁਰੂਆਂ ਦੀ ਧਰਤੀ ਤੇਰੀ 10 ਰੰਗਾਂ ਨਾਲ ਜਿੰਨੇ ਮਰਜੀ ਰੰਗ ਬਣਾ ਸਕਦਾ ਹੈ ਕੁੱਖ ਵਿੱਚ ਬੈਠੀ ਨੰਨੀ ਬੱਚੀ ਉਹ ਕੁੱਖ ਵਿੱਚ ਬੈਠੀ ਨੰਨੀ ਬੱਚੀ ਕਰਕੇ ਪਰਨ ਬਚਾ ਸਕਦਾ ਹੈ ਨਵੇਂ ਸਾਲ ਦਾ ਨਵਾਂ ਕੈਲੰਡਰ ਅੱਜ ਤੋਂ ਕੰਧ ਤੇ ਲਾ ਸਕਦਾ ਹੈ ਨਵੇਂ ਸਾਲ ਦਾ ਨਵਾਂ ਕੈਲੰਡਰ ਅੱਜ ਤੋਂ ਕੰਧ ਤੇ ਲਾ ਸਕਦਾ ਮਿਹਰਬਾਨੀ ਥੈਂਕ ਯੂ। ਤੇ ਹੁਣ ਆਪ ਸਭ ਦੇ ਸਾਹਮਣੇ ਪੇਸ਼ ਹੋ ਰਹੇ ਹਨ ਦਵਿੰਦਰ ਪੂਨੀਆ ਜੀ। ਸੰਨ 2011 ਸਭ ਨੂੰ ਮੁਬਾਰਕ ਹੋਵੇ। ਮੈਂ ਇੱਕ ਗਜ਼ਲ ਪੇਸ਼ ਕਰ ਰਿਹਾ। ਅੱਛਾ ਜੀ। ਮੇਰੀ ਸ਼ਾਨ ਹੋਈ ਮੇਰਾ ਨਾਜ਼ ਹੋਈ ਮੇਰੀ ਸ਼ਾਨ ਹੋਈ ਮੇਰਾ ਨਾਜ਼ ਹੋਈ ਮੁਹੱਬਤ ਮੇਰੇ ਦਿਲ ਦੀ ਹਮਰਾਜ਼ ਹੋਈ ਇਬਾਦਤ ਦਾ ਮਤਲਬ ਮੈਂ ਹੁਣ ਸਮਝਿਆ ਹਾਂ ਇਬਾਦਤ ਦਾ ਮਤਲਬ ਮੈਂ ਹੁਣ ਸਮਝਿਆ ਹਾਂ ਦੁਆ ਮੇਰੇ ਲਫ਼ਜ਼ਾਂ ਦੀ ਆਵਾਜ਼ ਹੋਈ ਮੁਕੱਦਰ ਜ਼ਮਾਨੇ ਦਾ ਉਦੋਂ ਜਗੇਗਾ ਮੁਕੱਦਰ ਜ਼ਮਾਨੇ ਦਾ ਉਦੋਂ ਜਗੇਗਾ ਮੁਹੱਬਤ ਜਦੋਂ ਸਭ ਦੀ ਆਵਾਜ਼ ਹੋਈ ਕਿਹਾ ਮੈਂ ਤੂੰ ਆਜ਼ਾਦ ਕਰ ਦੇ ਖੁਦਾ ਨੂੰ ਕਿਹਾ ਮੈਂ ਤੂੰ ਆਜ਼ਾਦ ਕਰ ਦੇ ਖੁਦਾ ਨੂੰ ਹੈ ਦੁਨੀਆ ਉਦੋਂ ਤੋਂ ਹੀ ਨਾਰਾਜ਼ ਹੋਈ ਨਿਰਾਕਾਰ ਤੱਕਿਆ ਮੈਂ ਅਨਹਦ ਵੀ ਸੁਣਿਆ ਨਿਰਾਕਾਰ ਤੱਕਿਆ ਮੈਂ ਅਨਹਦ ਵੀ ਸੁਣਿਆ ਨਜ਼ਰ ਜੋ ਮਿਲੀ ਤਾਂ ਫਜ਼ਾ ਸਾਜ਼ ਹੋਈ ਤਮਾਸ਼ਾ ਮੈਂ ਕੁਦਰਤ ਦਾ ਅੱਜ ਫੇਰ ਤੱਕਿਆ ਤਮਾਸ਼ਾ ਮੈਂ ਕੁਦਰਤ ਦਾ ਅੱਜ ਫੇਰ ਤੱਕਿਆ ਬਣੀ ਖੁਦ ਚਿੜੀ ਤੇ ਉਹ ਖੁਦ ਬਾਜ਼ ਹੋਈ ਮੈਂ ਰੰਗਾਂ ਧੁਨਾਂ ਖੁਸ਼ਬੂਆਂ ਵਿੱਚ ਵਸਾਂਗਾ ਮੈਂ ਰੰਗਾਂ ਧੁਨਾਂ ਖੁਸ਼ਬੂਆਂ ਵਿੱਚ ਵਸਾਂਗਾ ਮੁਹੱਬਤ ਮੇਰੇ ਲਈ ਸੁਪਨ ਸਾਜ਼ ਹੋਈ ਦਵਿੰਦਰ ਜ਼ਰਾ ਨਬਜ਼ ਇਸ ਦੀ ਤੂੰ ਵੇਖੀ ਦਵਿੰਦਰ ਜ਼ਰਾ ਨਬਜ਼ ਇਸ ਦੀ ਤੂੰ ਵੇਖੀ ਤਬੀਅਤ ਮੁਹੱਬਤ ਦੀ ਨਾਸਾਜ਼ ਹੋਈ ਮੇਰੀ ਸ਼ਾਨ ਹੋਈ ਮੇਰਾ ਨਾਜ਼ ਹੋਈ ਮੁਹੱਬਤ ਮੇਰੇ ਦਿਲ ਦੀ ਹਮਰਾਜ਼ ਹੋਈ ਤਰੰਨਮ ਵਿੱਚ ਗਜ਼ਲ ਲੈ ਕੇ ਪੇਸ਼ ਹੋ ਰਹੇ ਹਨ ਜਗਜੀਤ ਸੰਧੂ ਜੀ। ਖੁਸ਼ੀ ਨੂੰ ਸੰਜਮ ਨਾਲ ਮਾਣਨ ਅਤੇ ਦੁੱਖਾਂ ਨੂੰ ਜੀਰੇ ਨਾਲ ਸਹਿਣ ਦੀ ਹਿੰਮਤ ਸਾਨੂੰ ਨਵਾਂ ਸਾਲ ਬਖਸ਼ੇ ਮੇਰੀ ਇਹ ਦੁਆ। ਮੇਰੇ ਕੁਝ ਸ਼ੇਅਰ ਨੇ। ਅੱਛਾ ਜੀ। ਇਹ ਸ਼ੇਅਰ ਬੈਲੈਂਸ ਤੇ ਨੇ। ਦਰ ਦਿਲ ਦਾ ਖੁੱਲਾ ਰੱਖਦਾ ਦੁੱਖ ਸੁੱਖ ਲਈ ਰਾਹ ਰੱਖਦਾ ਉਹ ਪਾਉਣਾ ਭੇਜੇਗਾ ਉਹ ਪਾਉਣਾ ਭੇਜੇਗਾ ਮੈਂ ਦੀਪ ਜਗਾ ਰੱਖਦਾ ਦਰ ਦਿਲ ਦਾ ਖੁੱਲਾ ਰੱਖਦਾ ਇੱਕ ਉੜਦੇ ਪਰਿੰਦੇ ਨੂੰ ਸੂਰਜ ਤਾਕੀਦ ਕਰੇ ਤੂੰ ਪਰਤ ਜ਼ਰੂਰ ਪਵੀਂ ਤੂੰ ਪਰਤ ਜ਼ਰੂਰ ਪਵੀਂ ਮੈਂ ਵਣ ਨੂੰ ਹਰਾ ਰੱਖਦਾ ਦੁੱਖ ਸੁੱਖ ਲਈ ਰਾਹ ਰੱਖਦਾ ਓੜਕਦੀ ਸਰਗੋਸ਼ੀ ਨਾ ਮੂਲੋਂ ਬੇਬਾਕੀ ਓੜਕਦੀ ਸਰਗੋਸ਼ੀ ਨਾ ਮੂਲੋਂ ਬੇਬਾਕੀ ਮੈਂ ਆਪਣੇ ਦਰੀਚੇ ਦਾ ਮੈਂ ਆਪਣੇ ਦਰੀਚੇ ਦਾ ਪਰਦਾ ਹਿਲਦਾ ਰੱਖਦਾ ਦਰ ਦਿਲ ਦਾ ਖੁੱਲਾ ਰੱਖਦਾ ਤੱਕ ਸ਼ੀਸ਼ਾ ਸ਼ਰਮਾਵਾ ਫਿਰ ਸ਼ੀਸ਼ਾ ਸ਼ਰਮਾਵੇ ਤੱਕ ਸ਼ੀਸ਼ਾ ਸ਼ਰਮਾਵਾ ਫਿਰ ਸ਼ੀਸ਼ਾ ਸ਼ਰਮਾਵੇ ਜਦ ਖੁਦ ਨੂੰ ਖੁਦ ਸਾਵੇਂ ਜਦ ਖੁਦ ਨੂੰ ਖੁਦ ਸਾਵੇਂ ਕੁਝ ਦੇਰ ਖੜਾ ਰੱਖਦਾ ਦਰ ਦਿਲ ਦਾ ਖੁੱਲਾ ਰੱਖਦਾ। ਮਿਹਰਬਾਨੀ ਜੀ। ਜਿਵੇਂ ਪ੍ਰੋਗਰਾਮ ਨਵੇਂ ਸਾਲ ਦੀ ਕਵਿਤਾ ਨਾਲ ਸ਼ੁਰੂ ਕੀਤਾ ਗਿਆ ਸੀ ਤੇ ਅੰਤ ਵੀ ਨਵੇਂ ਸਾਲ ਦੀ ਕਵਿਤਾ ਨਾਲ ਕੀਤਾ ਜਾ ਰਿਹਾ ਹੈ ਤੇ ਪੇਸ਼ ਹਨ ਮੋਹਨ ਗਿੱਲ ਜੀ। ਨਵੇਂ ਸਾਲ ਤੇ ਨਜ਼ਮ ਹੈ ਉਸ ਦਿਨ ਤੈਨੂੰ ਖਤ ਪਾਵਾਂਗਾ। ਇਰਸ਼ਾਦ ਜੀ। ਮੁਆਫ ਕਰੀ ਐ ਦੋਸਤ ਮੈਨੂੰ ਨਵੇਂ ਸਾਲ ਦਾ ਖਤ ਨਹੀਂ ਪਾਇਆ ਖਤ ਲਿਖਣ ਨੂੰ ਮਨ ਨਹੀਂ ਕੀਤਾ ਖਤ ਲਿਖਣਾ ਚਿੱਤ ਨੂੰ ਨਹੀਂ ਪਾਇਆ ਬਿਨਾਂ ਵਰੀ
ਬੱਦਲੀ ਦੇ ਵਾਂਗੂ ਮੇਰਾ ਮਨ ਹੈ ਅੱਜ ਭਰ ਆਇਆ, ਇਸ ਧਰਤੀ ਦੀ ਦੇਹੀ ਉੱਪਰ ਨਿਤ ਦਿਨ ਜਾਂਦਾ ਪਾਪ ਕਮਾਇਆ। ਪਰਦੇਸਾਂ ਵਿੱਚ ਜਾਣ ਦੀ ਖਾਤਰ ਮਾਪੇ ਆਪਣੀ ਕੰਜਕਵਾਰੀ ਬੁੱਢੜੇ ਦੇ ਗਲ ਲਾ ਦਿੰਦੇ ਨੇ। ਆਪਣੀ ਕੁਲ ਨੂੰ ਤਾਰਨ ਦੇ ਲਈ ਕੁਝ ਚਾਂਦੀ ਦੀਆਂ ਮੋਹਰਾਂ ਬਦਲੇ ਧੀ ਨੂੰ ਬਲੀ ਚੜਾ ਦਿੰਦੇ ਨੇ। ਜਾਂਦੇ ਸਾਰ ਬੁਲਾ ਲਈ ਸਾਨੂੰ ਇੱਕੋ ਸਬਕ ਪੜ੍ਹਾ ਦਿੰਦੇ ਨੇ। ਹਰ ਧੀ ਨੂੰ ਜਦ ਉਸ ਦਾ ਹਾਣੀ ਡੋਲੀ ਦੇ ਵਿੱਚ ਲੈਣ ਆਵੇਗਾ, ਉਸ ਦਿਨ ਤੈਨੂੰ ਖਤ ਪਾਵਾਂਗਾ। ਪਹਿਲਾਂ ਰੋਵਣ ਬੱਚਿਆਂ ਖਾਤਰ, ਫਿਰ ਜਦ ਦੇਹ ਨੂੰ ਪਵੇ ਪੁੰਗਾਰਾ। ਇੱਕ ਮਸ਼ੀਨ ਬਿਨਾਂ ਹਮਦਰਦੀ ਉਸ ਪੌਦੇ ਦੀ ਪਰਖ ਹੈ ਕਰਦੀ। ਜੇ ਉਹ ਆਸ ਵਿਚਾਰੀ ਹੋਵੇ, ਉਸ ਨੂੰ ਜੜੋਂ ਪਟਾ ਦਿੰਦੇ ਨੇ। ਬਿਨਾਂ ਪਰਖ ਦੇ ਜਦ ਹਰ ਆਸ਼ਾ ਇਸ ਧਰਤੀ ਤੇ ਉੱਗ ਸਕੇਗੀ, ਉਸ ਦਿਨ ਤੈਨੂੰ ਖਤ ਪਾਵਾਂਗਾ। ਸੱਚ ਦੀ ਥਾਂ ਤੇ ਕੂੜ ਨੇ ਅੱਜ ਕੱਲ ਥਾਂ ਥਾਂ ਉੱਤੇ ਡੇਰੇ ਲਾਏ। ਹੱਟੀ ਪੱਠੀ ਦਰਗਾਹਾਂ ਤੇ ਝੂਠ ਹੀ ਅੱਜ ਕੱਲ ਮੇਵੇ ਖਾਏ। ਜੋ ਵੀ ਝੂਠ ਦਾ ਰਸਤਾ ਰੋਕੇ, ਐਸੇ ਸੱਚ ਨੂੰ ਕੂੜੇ ਲੋਕੀ ਸੂਲੀ ਤੁਰਤ ਚੜਾ ਦਿੰਦੇ ਨੇ। ਜਿਸ ਦਿਨ ਝੂਠ ਦੀ ਬਸਤੀ ਉੱਤੇ ਸੱਚ ਦਾ ਸੱਜਣਾ ਰਾਜ ਹੋਵੇਗਾ, ਉਸ ਦਿਨ ਤੈਨੂੰ ਖਤ ਪਾਵਾਂਗਾ। ਨਵੇਂ ਵਿਚਾਰ ਤੇ ਨਵੀਆਂ ਸੋਚਾਂ ਜਿਸ ਵੀ ਮਨ ਵਿੱਚ ਉਪਜਦੀਆਂ ਨੇ, ਐਸੇ ਜ਼ਿਹਨ ਨੂੰ ਤਾਕਤ ਵਾਲੇ ਕਾਲ ਕੋਠੜੀ ਡੱਕ ਦਿੰਦੇ ਨੇ। ਜੋ ਇਤਰਾਜ਼ ਦੀ ਭਾਸ਼ਾ ਬੋਲੇ, ਉਸ ਜੀਬਾਂ ਨੂੰ ਕੱਟ ਦਿੰਦੇ ਨੇ। ਜਿਸ ਦਿਨ ਨਵੀਆਂ ਸੋਚਾਂ ਵਾਲੇ ਡਰਦੇ ਵਾਜੋਂ ਬੋਲ ਸਕਣਗੇ, ਉਸ ਦਿਨ ਤੈਨੂੰ ਖਤ ਪਾਵਾਂਗਾ। ਧਰਮੀ ਜੋ ਮਦਰਸੇ ਵਾਲੇ ਆਪਣੇ ਮਤਲਬ ਦੀ ਗੱਲ ਕਰਦੇ, ਧਰਮ ਗਿਆਨ ਮੁਹੱਬਤ ਦੀ ਥਾਂ ਗੋਲਕ ਨੂੰ ਹੀ ਸਿਜਦਾ ਕਰਦੇ। ਗਾਜ਼ੀ ਵਰਨ ਪਖੰਡੀ ਵੇਖੋ ਮਜ਼ਲੂਮਾਂ ਦਾ ਘਾਣਨੇ ਕਰਦੇ। ਜਦੋਂ ਧਰਮ ਵਿੱਚ ਲਾਲਚ ਦੀ ਥਾਂ ਗਿਆਨ ਮੁਹੱਬਤ ਵਾਸ ਕਰੇਗਾ, ਉਸ ਦਿਨ ਤੈਨੂੰ ਖਤ ਪਾਵਾਂਗਾ। ਬਹੁਤੇ ਸਾਧੂ ਟੋਲੇ ਗਰਜੀ ਗੁਰਮਤ ਨਾਤਾ ਤੋੜ ਖੜੇ ਨੇ। ਲਾਲੋ ਦੇ ਘਰਦਾਰਾ ਭੁੱਲੇ ਭਾਗੋ ਦਰ ਹੱਥ ਜੋੜ ਖੜੇ ਨੇ। ਸੱਚਾ ਕਹਿੰਦੇ ਕੂੜ ਵਿਹਾਜਣ ਉੱਚੀ ਹੋਕਾ ਲਾਈ ਜਾਂਦੇ। ਕੋਧਰੇ ਦੀ ਰੋਟੀ ਦੀ ਥਾਂ ਹਲਵਾ ਮੰਡਾ ਖਾਈ ਜਾਂਦੇ। ਜਦ ਲਾਲੋ ਦੇ ਘਰ ਵਿੱਚ ਭਾਗੋ ਪੈਦਲ ਚੱਲ ਕੇ ਖੁਦ ਆਵੇਗਾ, ਉਸ ਦਿਨ ਤੈਨੂੰ ਖਤ ਪਾਵਾਂਗਾ। ਬਹੁਤ ਅੱਛਾ ਜੀ। ਗੁਰੂ ਘਰਾਂ ਦੇ ਰਾਹਾਂ ਵਿੱਚ ਮਸੰਦ ਬੈਠੇ ਨੇ। ਜੇ ਗੁਰੂ ਨਾਨਕ ਖੁਦ ਆ ਜਾਵੇ, ਉਸ ਨੂੰ ਵੀ ਠੁਕਰਾ ਸਕਦੇ ਨੇ। ਸੰਗਤ ਦੀ ਸੋਝੀ ਦੇ ਉੱਤੇ ਐਸਾ ਗਲਬਾ ਪਾਈ ਬੈਠੇ, ਜੋ ਚਾਹਵਣ ਕਰਵਾ ਸਕਦੇ ਨੇ। ਜਦ ਤੱਕ ਧਰਮ ਦੇ ਨਾਂ ਦੇ ਉੱਤੇ ਤੋਰੀ ਫੁਲਕਾ ਖਾਣ ਪਖੰਡੀ, ਦੱਸ ਮੈਂ ਖਤ ਕਿਵੇਂ ਲਿਖ ਸਕਦਾ। ਅਜੇ ਤਾਂ ਸੋਚ ਕਟਾਰ ਦੇ ਵਰਗੀ, ਦੋ ਧਾਰੀ ਤਲਵਾਰ ਦੇ ਵਰਗੀ। ਕੌੜਾ ਜ਼ਹਿਰ ਉਗਲਦੀ ਹੋਈ ਇੱਕ ਸਪਣੀ ਦੇ ਵਾਰ ਦੇ ਵਰਗੀ। ਸੋਚ ਹੋਊ ਜਦ ਪਿਆਰ ਦੇ ਵਰਗੀ, ਉਸ ਦਿਨ ਤੈਨੂੰ ਖਤ ਪਾਵਾਂਗਾ। ਜਿਸ ਦਿਨ ਰੁੱਤਾਂ ਗੀਤ ਗਾਣਗੀਆਂ, ਜਿਸ ਦਿਨ ਕੰਧਾਂ ਢੱਠ ਜਾਣਗੀਆਂ। ਫੁੱਲਾਂ ਲੱਦੀ ਧਰਤੀ ਉੱਤੇ ਤਿਤਲੀਆਂ ਜਦ ਮੰਡਲਾਵਣਗੀਆਂ। ਚਾਰੇ ਪਾਸੇ ਹਵਾ 'ਚ ਫੈਲੂ ਖੁਸ਼ਬੂ ਮਾਂ ਦੇ ਦੁੱਧ ਜਿਹੀ ਸੁੱਚੀ, ਉਸ ਦਿਨ ਤੈਨੂੰ ਖਤ ਪਾਵਾਂਗਾ। ਜਦ ਇਹ ਸਭ ਬਦਲ ਜਾਵੇਗਾ, ਜਦ ਸੱਚ ਗੱਦੀ ਬਹਿ ਜਾਵੇਗਾ। ਝੂਠ ਜਦੋਂ ਸਿੱਖਾਂ ਦੇ ਪਿੱਛੇ ਫੇਖੀ ਦੇ ਚਿਹਰੇ ਤੇ ਚੜਿਆ। ਕੂੜ ਮਖੌਟਾ ਲੈ ਜਾਵੇਗਾ। ਦਾਜ ਦੀ ਖਾਤਰ ਬਾਬਲ ਦੀ ਪੱਗ ਜਦ ਨਾ ਕਿਤੇ ਉਛਾਲੀ ਜਾਊ। ਕੁੱਖ ਦੇ ਅੰਦਰ ਪਲਦੀ ਬੇਟੀ ਜਦ ਨਾ ਕਤਲ ਕਰਾਈ ਜਾਊ, ਉਸ ਦਿਨ ਤੈਨੂੰ ਖਤ ਪਾਵਾਂਗਾ। ਜਦ ਦੁਰਯੋਧਨ ਦ੍ਰੋਪਦੀਆਂ ਦੇ ਚੀਰ ਹਰਨ ਕਰਨ ਦੀ ਥਾਵੇਂ ਨਗਨ ਨੂੰ ਕੱਜਣ ਲੱਗ ਜਾਣਗੇ। ਝੂਠ ਦੀ ਥਾਂ ਤੇ ਸਭ ਲੋਕੀ ਜਦ ਸੱਚ ਦੇ ਪਿੱਛੇ ਲੱਗ ਜਾਣਗੇ। ਕਲਮਾਂ ਵਾਲੇ ਲੇਖਕ ਵੀ ਜਦ ਕੂੜ ਕਸੀਦੇ ਲਿਖਣੇ ਛੱਡ ਕੇ ਬਾਬਰ ਦੀ ਹਮਲਾਵਰ ਜੰਜ ਨੂੰ ਪਾਪ ਦੀ ਜੰਜ ਵਿੱਚ ਕਹਿਣਗੇ, ਉਸ ਦਿਨ ਤੈਨੂੰ ਖਤ ਪਾਵਾਂਗਾ। ਗੋਲਕ ਦੀ ਥਾਂ ਧਰਮੀ ਬੰਦੇ ਗੁਰੂ ਦੇ ਮੂੰਹ ਦੀ ਗੱਲ ਕਰਨਗੇ। ਛੱਡ ਦੁਨਿਆਵੀ ਲਾਭ ਨੂੰ ਪਿੱਛੇ ਸੱਚ ਦਾ ਸੌਦਾ ਕਰਨ ਬਹਿਣਗੇ। ਉਸ ਦਿਨ ਮੇਰੇ ਪਿਆਰੇ ਦੋਸਤ ਐਡਾ ਲੰਬਾ ਖਤ ਪਾਵਾਂਗਾ, ਜਿਸ ਖਤ ਨੂੰ ਫਿਰ ਸੱਜਣ ਪਿਆਰੇ ਪੜ੍ਹਦਾ ਪੜ੍ਹਦਾ ਥੱਕ ਜਾਵੇਗਾ। ਉਹ ਖਤ ਫਿਰ ਵੀ ਨਾ ਮੁੱਕੇਗਾ, ਉਹ ਖਤ ਫਿਰ ਵੀ ਨਾ ਮੁੱਕੇਗਾ। ਮਹਿਕ ਪੰਜਾਬ ਦੀ ਟੀਮ ਵੱਲੋਂ ਸਮੂਹ ਦਰਸ਼ਕਾਂ ਨੂੰ ਇੱਕ ਵਾਰ ਫਿਰ ਨਵੇਂ ਸਾਲ ਦੀ ਲੱਖ ਲੱਖ ਵਧਾਈ ਅਤੇ ਸਟੂਡੀਓ ਵਿੱਚ ਪਹੁੰਚੇ ਸ਼ਾਇਰਾਂ ਦਾ ਧੰਨਵਾਦ।